ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇਸ ਦੇ ਨਾਲ ਹੀ ਸੈਸ਼ਨ ਨੂੰ ਓਪਨ ਡਿਕਲੇਅਰ ਕਰਨਾ ਤੇ ਆਪ ਦੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਪਾਰਲੀਮੈਂਟ ਦੀ ਜ਼ਰੂਰਤ ਕਿਉਂ ਪਈ, ਕਿਸ ਤਰੀਕੇ ਨਾਲ ਸ਼ੁਰੂ ਕੀਤਾ ਗਿਆ ਔਰ ਕਿਸ ਮੈਂਡੇਟ ਔਰ ਕਿਸ ਵਿਜ਼ਨ ਦੇ ਨਾਲ ਅਸੀਂ ਇਸ ਨੂੰ ਅੱਗੇ ਦਰਾਉਣਾ ਚਾਹੁੰਦੇ ਹਾਂ। The primary intent is to create a globally unified platform. ਅਸੀਂ as a community regularly discuss ਕਰਨੇ ਆ ਕਿ there's a vacuum of leadership. ਕਈ ਵਾਰੀ ਸੋਚਨੇ ਆ ਕਿ ਇਹ ਸਾਡੀ ਸਭ ਤੋਂ ਵੱਡੀ ਟ੍ਰੈਜੇਡੀ ਹੈ ਐਂਡ ਜੋ ਸਾਨੂੰ ਰੈਪਰੈਜ਼ੈਂਟ ਕਰਦੇ ਨੇ, ਜਿਹਨੂੰ ਅਸੀਂ ਸੋਚਨੇ ਆ ਕਿ ਸਾਨੂੰ ਰੈਪਰੈਜ਼ੈਂਟ ਕਰਦੇ ਨੇ, ਉਹਨਾਂ ਦੇ ਫੇਲੀਅਰਸ ਕਰਕੇ ਇਹ ਫੈਸਲਾ ਲਿਆ ਗਿਆ ਸੀਗਾ ਕਿ ਗਲੋਬਲੀ ਸਿੱਖਾਂ ਨੂੰ ਸਿੱਖ ਜਥੇਬੰਦੀਆਂ ਦੀ ਇੱਕ ਰੈਪਰੈਜ਼ੈਂਟੇਟਿਵ ਆਰਗੇਨਾਈਜੇਸ਼ਨ ਹੋਣੀ ਚਾਹੀਦੀ ਹੈ। ਜਿਸ ਵੇਲੇ ਅਸੀਂ ਨੇਸ਼ਨਹੁੱਡ ਦੀ ਗੱਲ ਕਰਦੇ ਹਾਂ ਅਤੇ ਨੇਸ਼ਨਹੁੱਡ ਦੇ ਇੰਸਟੀਟਿਊਸ਼ਨਸ ਨੂੰ ਨਿਭਾਉਣਾ, ਸਮਝਣਾ ਔਰ ਪ੍ਰੈਕਟਿਸ ਕਰਨਾ ਵੀ ਬੜਾ ਜ਼ਰੂਰੀ ਹੈ। ਉਸ ਕਰਕੇ ਪਾਰਲੀਮੈਂਟ ਦੀ ਜ਼ਰੂਰਤ ਹੈਗੀ ਹੈ ਜਿਹਦੇ ਸਾਰੇ ਦੁਨੀਆ ਭਰ ਦੇ ਸਿੱਖ ਇਕੱਠੇ ਹੋਣ। ਇੱਥੇ ਸਾਡੇ ਕੋਲ ਸੈਸ਼ਨ ਵਿੱਚ ਆਸਟ੍ਰੇਲੀਆ, ਮੈਲਬੌਰਨ, ਸਿਡਨੀ ਤੋਂ, US ਦੇ ਕਈ ਸ਼ਹਿਰਾਂ ਤੋਂ, ਕੈਨੇਡਾ ਦੇ ਕਈ ਸ਼ਹਿਰਾਂ ਤੋਂ, UK ਤੋਂ ਡੈਲੀਗੇਟਸ ਆ ਕੇ ਆਪਸ ਵਿੱਚ ਵਿਚਾਰ ਕਰਕੇ ਅਤੇ ਫੈਸਲੇ ਲੈ ਰਹੇ ਨੇ ਔਰ ਇਸ ਚੀਜ਼ ਨੂੰ ਅਸੀਂ ਚਾਹੁੰਦੇ ਹਾਂ ਕਿ ਵਧਾਈ ਜਾਵੇ। ਪਾਰਲੀਮੈਂਟ ਦੀ ਸ਼ੁਰੂਆਤ 2015 ਤੋਂ ਹੋਈ, ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜਾਂ ਦੀ ਬੇਅਦਬੀ ਹੋਣ ਦੀ ਖਬਰਾਂ ਪੰਜਾਬ 'ਚੋਂ ਆਉਣੀਆਂ ਸ਼ੁਰੂ ਹੋਈਆਂ। ਬਾਹਰ ਬੈਠੀਆਂ ਸੰਗਤਾਂ 'ਚ ਬੜਾ ਰੋਸ ਆਇਆ, ਉੱਥੇ ਸੰਗਤਾਂ 'ਚ ਬੜਾ ਰੋਸ ਸੀਗਾ ਔਰ ਸ਼ਹਿਰਾਂ ਦੇ ਚੁਰਾਹੇ 'ਚ ਸੰਗਤਾਂ ਆ ਕੇ ਧਰਨੇ ਤੌਰ 'ਤੇ ਬੈਠ ਗਈਆਂ। ਆਮ ਤੌਰ 'ਤੇ ਕੀ ਹੁੰਦਾ ਕਿ ਜਿੱਥੇ ਗੁਰੂ ਨਾਨਕ ਦਾ ਸਿੱਖ ਬੈਠਾ ਹੋਵੇ ਉੱਥੇ ਗੁਰੂ ਨਾਨਕ ਦਾ ਲੰਗਰ ਵੀ ਚੱਲ ਪੈਂਦਾ ਅਤੇ ਚਾਹੇ ਪੁਲਸੀਏ ਜਾਂ ਚਾਹੇ ਪੈਰਾਮਿਲਟਰੀ ਹੋਣ, ਚਾਹੇ ਕੋਈ ਹੋਣ, ਉਹਦਾ ਲੰਗਰ ਦਾ ਫਾਇਦਾ ਉਠਾਉਂਦੇ ਰਹੇ। ਪਰ ਜਿਸ ਵੇਲੇ ਹਕੂਮਤ ਨੂੰ ਇਹਨਾਂ ਦਾ ਖਤਰਾ ਲੱਗਿਆ ਤਾਂ ਉਹੀ ਜਿਹੜੇ ਲੰਗਰ ਉੱਥੇ ਛਕਦੇ ਸਨ, ਉਹਨਾਂ ਨੇ ਗੋਲੀਆਂ ਦੀ ਵਰਛਾਤ ਕਰਕੇ ਸਿੰਘ ਸ਼ਹੀਦ ਕੀਤੇ ਔਰ ਇਸ ਚੀਜ਼ ਦਾ ਫੈਸਲਾ ਕੀਤਾ। ਪੁਰਾਣੇ ਜ਼ਮਾਨੇ 'ਚ ਸਿੱਖ ਮਿਸਲਾਂ ਦੇ ਜਰਨੈਲ ਚਾਹੇ ਜੰਗਲਾਂ 'ਚ ਚਾਹੇ ਹੋਰ ਗੁਪਤ ਥਾਵਾਂ 'ਤੇ ਇਕੱਠੇ ਹੋ ਕੇ ਸਰਬੱਤ ਖਾਲਸਾ ਕਰਕੇ ਖਾਲਸੇ ਦੇ ਫੈਸਲੇ ਕਰਦੇ ਸਨ। ਇਸ ਵਾਰੀ ਕੁਝ ਰੈਜ਼ੋਲੂਸ਼ਨਸ ਡਰਾਫਟ ਕੀਤੀਆਂ ਗਈਆਂ, ਦੁਨੀਆ ਭਰ ਦੇ ਵੱਖਰੀਆਂ ਥਾਵਾਂ 'ਤੇ ਸਰਬੱਤ ਖਾਲਸੇ ਤੋਂ ਪਹਿਲੇ ਜਥੇਬੰਦੀਆਂ ਨੇ ਇਕੱਠੇ ਹੋ ਕੇ ਉਹ ਰੈਜ਼ੋਲੂਸ਼ਨਸ 'ਤੇ ਵਿਚਾਰ ਕੀਤੀ ਔਰ ਨਵੰਬਰ 10, 2015 ਜਿੱਥੇ ਮੇਰੀ ਸੋਚ ਵਿੱਚ ਇਸ ਸਦੀ ਦੇ ਸਭ ਤੋਂ ਜ਼ਿਆਦਾ ਸਿੱਖ ਖਾਲਸੇ ਦੀ ਇਕੱਤਰਤਾ ਹੋਈ, ਉੱਥੇ ਇਹ ਫੈਸਲੇ ਲਏ ਗਏ। ਉਹਦੇ ਵਿੱਚ ਕੁਝ ਜੋ ਅਹਿਮ ਫੈਸਲੇ ਸੀਗੇ ਉਹ ਸੀਗੇ ਕਿ ਕਰੰਟ ਜਿਹੜੇ ਜਥੇਦਾਰ ਤਖਤਾਂ ਦੇ ਅਪੁਆਇੰਟ ਕੀਤੇ ਗਏ ਨੇ ਉਹ ਡਿਸਮਿਸ ਕੀਤੇ ਜਾਣ। ਭਾਈ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖਤ ਦਾ ਜਥੇਦਾਰ ਥਾਪਿਆ ਜਾਵੇ ਔਰ ਥੋੜ੍ਹਾ ਚਿਰ ਲਈ ਕੁਝ ਕਾਰਜਕਾਰੀ, ਕੁਝ ਇੰਟੈਰਮ ਜਥੇਦਾਰ ਹੋਣ। ਬਟ ਇਸ ਮੂਵਮੈਂਟ ਨੂੰ ਡਾਇਸਪੋਰਾ ਵਿੱਚ ਔਰ ਗਲੋਬਲੀ ਅੱਗੇ ਮੂਵਮੈਂਟ ਨੂੰ ਅੱਗੇ ਤੋਰਨ ਲਈ ਔਰ ਸਿੱਖਾਂ ਦੀ ਇੱਕ ਤਰੀਕੇ ਨਾਲ ਪਾਰਲੀਮੈਂਟ ਸੈਟਅਪ ਕਰਨ ਲਈ ਵਰਲਡ ਸਿੱਖ ਪਾਰਲੀਮੈਂਟ ਦੀ ਸੈਟਅਪ ਹੋਵੇ। ਇਹ ਜਿਹੜੇ ਮਤੇ ਸੀਗੇ ਉਹਦੇ ਮਤਾ ਨੰਬਰ 5 ਵਰਲਡ ਸਿੱਖ ਪਾਰਲੀਮੈਂਟ ਦਾ ਸੀਗਾ। ਭਾਈ ਜਗਤਾਰ ਸਿੰਘ ਹਵਾਰਾ ਦੀ ਲੀਡਰਸ਼ਿਪ ਨੂੰ ਜੋ ਉਸ ਥਾਂ ਦੇ ਉੱਤੇ ਉਸ ਲੱਖਾਂ ਦੀ ਤਾਦਾਦ ਵਿੱਚ ਖੁਸ਼ੀ ਨਾਲ ਸੰਗਤ ਵੱਲੋਂ ਸੰਬੋਧਨ ਕੀਤਾ ਗਿਆ, ਉਹ ਉਹਨਾਂ ਦੀ ਮੈਚਿਓਰਿਟੀ, ਉਹਨਾਂ ਦੀ ਕੁਰਬਾਨੀ, ਉਹ ਸਾਡੇ ਅੱਗੇ ਹੈ ਔਰ ਅਸੀਂ ਇਹਨਾਂ ਕਈ ਸਾਲਾਂ ਤੋਂ ਦੇਖਦੇ ਹਾਂ ਕਿ ਚਾਹੇ ਕਿਸ ਇਸ਼ੂ ਦੇ ਉੱਤੇ ਨੁਕਤਾਚੀਨੀ ਹੋਵੇ, ਉਹਨਾਂ ਦੀ ਲੀਡਰਸ਼ਿਪ ਅਨਕੁਐਸਚਨਡ ਹੈ। ਵਰਲਡ ਸਿੱਖ ਪਾਰਲੀਮੈਂਟ ਦਾ ਜਿਹੜਾ ਰੋਲ ਹੈ,
is not to be another Jathebandi, is not to be an organization of activists, but instead be an organization of activist organizations, is a collection and a platform of activist organizations. ਅਸੀਂ ਖਾਲਸਾ ਏਡ, ਯੂਨਾਈਟਿਡ ਸਿੱਖ ਰਿਲੀਫ ਜਾਂ ਹੋਰ ਜਥੇਬੰਦੀਆਂ ਦਾ ਕੰਮ ਨਹੀਂ ਕਰਨਾ ਚਾਹੁੰਦੇ। ਅਸੀਂ ਚਾਹੁੰਦੇ ਹਾਂ ਕਿ ਉਹ ਜਥੇਬੰਦੀਆਂ ਇੱਕ ਪਲੈਟਫਾਰਮ ਵਿੱਚ ਇੱਕ ਦੂਸਰੇ ਨਾਲ ਇਕੱਠੇ ਹੋ ਕੇ ਵਿਚਾਰ ਕਰਕੇ ਕਈ ਚੀਜ਼ਾਂ 'ਚ ਸਹਿਮਤ ਹੋਣਗੀਆਂ, ਸ਼ਾਇਦ ਕਈ ਇਸ਼ੂਜ਼ ਦੇ ਉੱਤੇ ਸਹਿਮਤ ਨਹੀਂ ਹੋਣ, ਪਰ ਇੱਕ ਪਲੈਟਫਾਰਮ ਦੇ ਉੱਤੇ ਪੰਥਕ ਕਾਰਜਾਂ ਨੂੰ, ਇਹ ਜਿਹੜੇ ਬੜੇ ਸੀਰੀਅਸ ਮੈਟਰਸ ਨੇ ਜਿਹੜੇ ਅਸੀਂ ਹਰ ਰੋਜ਼ ਡੀਲ ਕਰਨੇ ਆ, ਉਹਨਾਂ ਨੂੰ ਉਸ ਪਲੈਟਫਾਰਮ 'ਤੇ ਅੱਗੇ ਤੋਰ ਸਕਣ। ਇਹ ਇੱਕ ਸਟ੍ਰੈਟੇਜਿਕ ਰੋਲ ਹੈ ਵਰਲਡ ਸਿੱਖ ਪਾਰਲੀਮੈਂਟ ਦਾ। ਔਰ ਜੋ ਇਹਦੇ ਇਸ ਸਟੇਜ 'ਤੇ ਡੈਲੀਗੇਟਸ ਨੇ ਉਹ ਵੱਖ-ਵੱਖ ਜਥੇਬੰਦੀਆਂ ਤੋਂ ਨੇ ਜਾਂ ਹੋਰ ਗੁਰਸਿੱਖ ਵੀਰ ਨੇ, ਭੈਣਾਂ ਨੇ ਜੋ ਆਪਣੀ ਹਉਮੈ, ਆਪਣੀ ਕਿਸੇ ਦੇ ਨਾਲ ਗੁੱਸਾ ਗਿਲਾ ਪਿਛਲੇ 40 ਸਾਲਾਂ ਦਾ ਇੱਕ ਪਾਸੇ ਛੱਡ ਕੇ ਸਿੱਖ ਪੰਥ ਦੇ ਕਾਰਜਾਂ ਨੂੰ ਅੱਗੇ ਤੋਰਨਾ ਚਾਹੁੰਦੀ ਹੈ। ਜੇ ਤੁਸੀਂ ਵਰਲਡ ਸਿੱਖ ਪਾਰਲੀਮੈਂਟ ਦੇ ਵਿੱਚ ਇਸ ਵਿਜ਼ਨ ਨੂੰ ਪ੍ਰੋਸੀਡ ਕਰਨ ਲਈ, ਅੱਗੇ ਕਰਨ ਲਈ ਕੁਝ ਹਿੱਸਾ ਦੇ ਸਕਦੇ ਹੋ ਤਾਂ ਆਪ ਤੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।